ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਯੂਐਸ ਨੇ ਰਸ਼ੀਆ ਦੇ 4 ਫੌਜੀਆਂ ਨੂੰ ਵਾਰ ਕ੍ਰਾਈਮ ਦੇ ਤਹਿਤ ਚਾਰਜ ਕੀਤਾ ਹੈਗਾ। ਉਹਨਾਂ ਦੇ ਚਾਰजेस ਇਹ ਲੱਗਿਆ ਕਿ ਉਹਨਾਂ ਨੇ ਅਮਰੀਕਨਸ ਨੂੰ ਟਾਰਚਰ ਕੀਤਾ ਯੂਕਰੇਨ ਦੇ ਵਿੱਚ। ਫੈਡਰਲ ਪ੍ਰੋਸੀਕਿਊਟਰਸ ਨੇ ਇਹ ਜਿਹੜਾ ਆ ਚਾਰजेस 4 ਰਸ਼ੀਅਨ ਫੌਜੀ ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਦੱਸੇ ਗਏ ਆ: ਕਮਾਂਡਿੰਗ ਆਫੀਸਰ ਸੋਰੇਨ ਸਿਰੇਨੋਵਿਚ ਤੇ ਡਿਮਿਟਰੀ ਵੋਡਨਿਕ ਤੇ 2 ਹੋਰ ਫੌਜੀ ਜਿਨ੍ਹਾਂ ਦੇ ਨਿਕਨੇਮ ਉਹਨਾਂ ਨੇ ਵੈਲੇਰੀ ਤੇ ਨਾਜ਼ਰ ਇਹ ਦੱਸੇ ਗਏ ਹੈਗੇ ਆ। ਸਾਰੇ ਜਿਹੜੇ ਡਿਫੈਂਡੈਂਟ ਆ 4 ਇਹਨਾਂ ਦੇ ਉੱਤੇ ਅਨਲੌਫੁਲ ਕਨਫਾਈਨਮੈਂਟ, ਟਾਰਚਰ, ਇਨਹਿਊਮਨ ਟ੍ਰੀਟਮੈਂਟ ਇਹ ਜਿਹੜੇ ਆ ਚਾਰजेस ਤੇ 1 ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਵਾਰ ਕ੍ਰਾਈਮ ਇਹ ਜਸਟਿਸ ਡਿਪਾਰਟਮੈਂਟ ਨੇ ਲਾਏ ਹੈਗੇ ਆ। 1996 ਦਾ ਜਿਹੜਾ ਫੈਡਰਲ ਲਾ ਆ ਇਹ ਕ੍ਰਿਮੀਨਲਾਈਜ਼ ਕਰਦਾ ਹੈ ਵਾਇਲੇਸ਼ਨ ਆਫ ਜਨੇਵਾ ਕਨਵੈਨਸ਼ਨ, ਜਿਹਦੇ ਵਿੱਚ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਹ ਅਨਾਉਂਸਮੈਂਟ ਅੱਜ ਕੀਤੀ ਹੈਗੀ ਜਸਟਿਸ ਡਿਪਾਰਟਮੈਂਟ ਵੱਲੋਂ। ਹਜੇ ਚਾਰੇ ਜਣੇ ਇਹ ਯੂਐਸਏ ਦੇ ਕਸਟਡੀ 'ਚ ਨਹੀਂ ਹੈ, ਪਰ ਚਾਰजेस ਉਹਨਾਂ ਦੇ ਉੱਤੇ ਲਾ ਦਿੱਤੇ ਗਏ ਹੈਗੇ ਆ। 4 ਰਸ਼ੀਅਨ ਅਫੀਲੀਏਟਡ ਮਿਲਟਰੀ ਪਰਸਨਲ ਇਹ ਜੋ ਕ੍ਰਿਮੀਨਲ ਚਾਰजेस ਉਹਨਾਂ ਦੇ ਉੱਤੇ ਲਾਏ ਗਏ ਹੈਗੇ ਆ। ਯੂਕਰੇਨ ਦੇ ਵਿੱਚ ਜੋ ਅਮਰੀਕਨ ਸੀ ਉਹਨਾਂ ਨੂੰ ਇਹਨਾਂ ਨੇ ਫੜ ਕੇ ਉਹਨਾਂ ਦੇ ਉੱਤੇ ਟਾਰਚਰ ਕੀਤਾ ਹੈਗਾ। ਸੋ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਆ ਵੀ ਇਹ ਹੁਣ ਸਾਡੀ ਸ਼ੁਰੂਆਤ ਹੋਈ ਆ, ਸਾਡਾ ਇਹ ਕੰਮ ਪੂਰਾ ਨਹੀਂ ਹੋਇਆ, ਅਸੀਂ ਚਾਰਜਰ ਲਾਤੇ, ਹੁਣ ਉਹ ਬੰਦਿਆਂ ਨੂੰ ਅਸੀਂ ਫੜ ਕੇ ਵੀ ਲਿਆਵਾਂਗੇ। ਪ੍ਰੋਸੀਕਿਊਟਰ ਨੇ ਇਹ ਕਿਹਾ ਆ ਵੀ ਜਿਹੜੇ ਫੌਜੀ ਆ ਇਹਨਾਂ ਨੇ ਅਨਨੇਮਡ ਵਿਕਟਮ ਇੱਕ ਪਿੰਡ ਜਿਹੜਾ ਜਿਨ੍ਹਾਂ ਦੇ ਨਾਮ ਨਹੀਂ ਆ, ਇੱਕ ਪਿੰਡ ਜੋ ਮਾਈਲੋਵ ਆ ਖਰਸਨ ਓਬਲਾਸਟ ਰੀਜਨ ਜੋ ਯੂਕਰੇਨ ਦਾ ਆ, ਉੱਥੋਂ ਇਹਨਾਂ ਨੇ ਅਪ੍ਰੈਲ 2022 ਦੇ ਵਿੱਚ ਇਹਨਾਂ ਅਮਰੀਕਨਸ ਨੂੰ ਚੁੱਕਿਆ, ਉਹਨਾਂ ਨੂੰ ਕੁੱਟਿਆ ਤੇ ਉਹਨਾਂ ਨੂੰ ਇਲੀਗਲੀ ਆਪਣੇ ਕਸਟਡੀ ਦੇ ਵਿੱਚ 10 ਦਿਨਾਂ ਦੇ ਲਈ ਰੱਖਿਆ। ਇਹ ਜਸਟਿਸ ਡਿਪਾਰਟਮੈਂਟ ਕਹਿ ਰਹੀ ਹੈਗੇ ਆ। ਤੇ ਉਹਨਾਂ ਤੋਂ ਬਾਅਦ ਇੰਟਰੋਗੇਟ ਵੀ ਕੀਤਾ ਗਿਆ ਤੇ ਉਹਨਾਂ ਦੇ ਮੂੰਹ ਪਾ ਕੇ ਉਹਨਾਂ ਨੂੰ ਨੰਗੇ ਕਰਕੇ ਹੱਥ ਪਿੱਛੇ ਬੰਨ ਕੇ ਗਨ ਉਹਨਾਂ ਦੇ ਸਿਰ ਦੇ ਉੱਤੇ ਰੱਖ ਕੇ ਬਾਰ-ਬਾਰ ਪੈਰਾਂ ਦੇ ਨਾਲ ਸ਼ੂਆਂ ਦੇ ਨਾਲ ਕੁੱਟਿਆ ਗਿਆ ਤੇ ਉਹਨਾਂ ਦੇ ਮੁੱਕੇ ਮਾਰੇ ਗਏ। ਤੇ ਇਹ 9 ਪੇਜ ਦੀ ਜਿਹੜੀ ਇੰਡਾਈਟਮੈਂਟ ਆ ਇਹ ਫਾਈਲ ਕੀਤੀ ਗਈ ਹੈਗੀ ਆ ਤੇ ਉਹਨਾਂ ਨੂੰ ਇਹ ਵੀ ਥ੍ਰੈਟ ਕੀਤਾ ਗਿਆ ਵੀ ਤੁਹਾਨੂੰ ਮਾਰ ਦਿੱਤਾ ਜਾਊਗਾ। ਇੱਕ ਨਾਜ਼ਰ ਨਾਮ ਦਾ ਜੋ ਫੌਜੀ ਆ ਉਹਦੇ ਵੱਲੋਂ ਜੇ ਤੁਸੀਂ ਡਿਟੇਲ 'ਚ ਨਹੀਂ ਦੱਸਿਆ ਵੀ ਤੁਸੀਂ ਕੀ ਕਰ ਰਹੇ ਹੈਗੇ ਆ। ਹਾਲਾਂਕਿ ਕਹਿੰਦੇ ਵੀ ਉਹ ਸਿਰਫ ਆਰਡੀਨਰੀ ਅਮਰੀਕਨ ਸੀ, ਕੋਈ ਅਮਰੀਕਨ ਫੌਜੀ ਨਹੀਂ ਸੀਗੇ। ਉਹਨਾਂ ਦੇ ਸਿਰ ਦੇ ਉੱਤੇ ਗਨ ਰੱਖੀ ਗਈ, ਬਾਰ-ਬਾਰ ਉਹਨਾਂ ਨੂੰ ਜਿਹੜੀਆਂ ਗਾਲਾਂ ਕੱਢੀਆਂ ਗਈਆਂ, ਕੁੱਟਮਾਰ ਕੀਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਮੌਕ ਐਗਜ਼ੀਕਿਊਸ਼ਨ ਸਟਾਈਲ ਜਿਹੜਾ ਉਹਨਾਂ ਦੇ ਨਾਲ ਇੰਟਰੋਗੇਸ਼ਨ ਵਾਸਤੇ ਵਰਤਿਆ ਗਿਆ। ਇਹ ਕਈ ਵਿਜ਼ਿਟਸ ਹੋਈਆਂ ਜੋ ਅਮਰੀਕਨ ਅਥਾਰਟੀਜ਼ ਆ ਉਹਨਾਂ ਵੱਲੋਂ ਤੇ ਉਹਨਾਂ ਨੇ ਇਹ 4 ਜਿਹੜੇ ਫੌਜੀ ਆ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਹੈਗਾ ਜਿਨ੍ਹਾਂ ਨੇ ਅਮਰੀਕਨਸ ਨੂੰ ਫੜ ਕੇ ਉਹਨਾਂ ਨੂੰ ਟਾਰਚਰ ਕੀਤਾ ਸੀਗਾ। ਕਹਿੰਦੇ ਵੀ ਸਾਡੇ ਜਿਹੜੇ ਏਜੰਟਸ ਆ ਉਹਨਾਂ ਨੇ ਸਾਰੇ ਜੋ ਬਰੂਟੈਲਿਟੀ ਹੋਈ ਆ, ਕ੍ਰਿਮੀਨੈਲਿਟੀ ਹੋਈ ਆ, ਇਹ ਸਾਰਾ ਕੁਝ ਪੁਆਇੰਟ ਆਊਟ ਕੀਤਾ ਹੈਗਾ, ਸਾਰਾ ਕੁਝ ਰਾਈਟ ਅਪ ਕੀਤਾ ਹੈਗਾ। ਹੁਣ ਜਿਹੜੇ ਆ ਇਹ ਕੋਸ਼ਿਸ਼ ਹੋਊਗੀ ਕਿ ਉਹਨਾਂ ਫੌਜੀਆਂ ਨੂੰ ਕਿਸ ਤਰ੍ਹਾਂ ਫੜਿਆ ਜਾਏ। ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਐਲਹੈਂਡਰੋ ਮਾਰਕੋਸ ਜੋ ਮੇਅਰਕਸ ਆ ਤੇ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਇਹਨਾਂ ਦੋਨਾਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਫੈਡਰਲ ਇਨਵੈਸਟੀਗੇਟਰਸ ਯੂਰਪ ਨੂੰ ਵੀ ਅਗਸਤ 2022 ਦੇ ਵਿੱਚ ਟਰੈਵਲ ਕਰਕੇ ਗਏ ਤੇ ਉਹਨੇ ਜਿਹੜੇ ਵਿਕਟਮ ਸੀ ਜਦੋਂ ਉਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਤੇ ਇਵੈਕੂਏਟ ਕੀਤਾ ਗਿਆ ਸੀ ਉਹਨਾਂ ਨੂੰ ਬਾਅਦ ਦੇ ਵਿੱਚ, ਤੇ ਉਹਨਾਂ ਤੋਂ ਸਾਰੀ ਜਿਹੜੀ ਇਨਫੋਰਮੇਸ਼ਨ ਲਈ ਕਿ ਕਿਸ ਤਰ੍ਹਾਂ ਜਿਹੜਾ ਵਰਤਾਓ ਆ ਜੀ ਰਸ਼ੀਆ ਦੇ ਫੌਜੀਆਂ ਨੇ ਉਹਨਾਂ ਦੇ ਨਾਲ ਕੀਤਾ ਹੈ। ਜੀ